अस्सलाम वालेकुम, सत श्री अकाल, प्रणाम। मैं जी तुहाडा वीर भुपिंदर सिंह लवली और तुसी मेरा पिंड दे पिछले एपीसोड दे विच वेखिया कि पंजाबी लहर दी टीम पहुंची है पिंड नत्थे जागीर जिला कसूर विच। यह पिंड है जी चंडीगढ़ यूनीवर्सिटी दे चांसलर सरदार सतनाम सिंह संधू दे वड वडेरियां दा। इसे ही पिंड दे कुछ होर वसिंदे परिवारां दा सानू पता लगा है, सो आओ उन्हां नाल गलबात दी सांझ पधाने हैं। पंजाबी लहर वेख रहे सारे ही श्रोतिਆਂ ਨੂੰ बहुत सारा सलाम ਤੇ प्यार भरी सत श्री अकाल। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ और जिस तरह आप सब जानते हो कि पंजाबी लहर हमेशा ही पंजाब के ਵੱਖ-ਵੱਖ ਪਿੰਡਾਂ ਤੇ ਜਾ ਕੇ ਉਹ ਪੁਰਾਣੀਆਂ ਸ਼ਹਾਦਤਾਂ, ਉਹ ਪੁਰਾਣੀਆਂ ਰੂਹਾਂ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਜਿਹੜਾ ਅਣਵੰਡਿਆ ਪੰਜਾਬ ਵੇਖਿਆ, ਉਹਨਾਂ ਲੋਕਾਂ ਦੀ ਗੱਲਬਾਤ ਆਪ ਜੀ ਦੇ ਰੂਬਰੂ ਕਰਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਕੁਝ ਹੀ ਲੋਕ ਸਾਡੇ ਕੋਲ ਬਚੇ ਨੇ ਉਹਨਾਂ ਦੀਆਂ ਕਹਾਣੀਆਂ ਨਾ ਸਿਰਫ ਰਿਕਾਰਡ ਕੀਤੀਆਂ ਜਾਣ ਬਲਕਿ ਉਹਨਾਂ ਦੇ ਜ਼ਰੀਏ ਅਸੀਂ ਦੋਵਾਂ ਪੰਜਾਬਾਂ ਦੇ ਵਿੱਚ ਸਾਂਝ ਨੂੰ ਵਧਾ ਸਕੀਏ। ਅੱਜ ਅਸੀਂ ਪਿੰਡ ਆਏ ਹਾਂ ਜੀ ਜਾਗੀਰ, ਨੱਥੇ ਜਾਗੀਰ, और लाहौर तो अगर कसूर वाल जाइए तो रस्ते दे पिंड पैंदा है। माता जी की हाल चाल ने? ठीक हो? ठीक है। तबीयत से ठीक जे? ठीक है। अच्छा माता जी पहले यह दसो आप जेडे पिंड बैठे हैं ये पिंड दा की नाम जे? नथिया जागीर ते बावियां नु सादे सी। नथिया जागीर ते बावियां नु सादे, बावियां नु थे, बावियां दी बावियां नु थे। अच्छा दो नाम सी पिंड दे। अच्छा इनु जिला ते तहसील दा पता केड़ी लगदी? चूनी लगदी, तहसील ते चूनिया कसूर। कसूर जड़ा है वो जिला है। अच्छा माता जी ये लागे लागे पिंडा का पता थानू? लागे जा लखन की है ते जा गग्गा है। अच्छा ते जा नथे पहला है खालसा। अच्छा माता जी तुहाडा नाम की है? मेरा नाम मेरे प्यो ते रखे जीवा नाम मेरा गुलाम फातिमा है। गुलाम फातिमा तो विभाग दी मैं पतरी हां। अच्छा हां ਅਸੀਂ ਜੱਟ ਸਦੀ ਆਉਂਦੇ ਸੀ ਸਾਰੇ ਆਪਣੇ ਜੱਟ ਸਾਦੇ। ਅੱਛਾ ਜਿਹੜੇ ਚਾਚੇ ਬਾਬੇ ਗਏ ਨੇ ਨਾ ਉਹ ਜਾਟੀ ਸਾਦੇ ਸੀ। ਅੱਛਾ ਜਾਟੀ ਸਾਦੇ। ਹਾਂ ਜਾਟਾਂ ਦੇ ਚਾਤ ਸਾਰੇ ਸਾਲਿਆਂ ਦੇ ਸੰਧੂ ਹੈ। ਸੰਧੂ ਹੈ। ਕੀ ਬਾਤ ਹੈ, ਕੀ ਬਾਤ। ਅੱਛਾ ਮਾਤਾ ਜੀ ਤੁਹਾਡੀ ਇਸ ਵੇਲੇ ਉਮਰ ਕਿੰਨੀ ਕੁ ਹੈਗੀ ਹੈ? ਹੋਈ ਗਈ 85 ਕੁ ਸਾਲ ਦੀ। 85 ਕੁ ਸਾਲ। ਹਾਂ 11 12 ਸਾਲਾਂ ਦੇ ਕਦੋਂ ਤੁਸੀਂ ਗਏ ਨੇ ਇੱਥੋਂ। ਅੱਛਾ ਤੇ ਮਾਤਾ ਜੀ ਤੁਸੀਂ ਆਪਣਾ ਨਾਮ ਦੱਸਿਆ ਫਾਤਮਾ। ਹਾਂ ਗੁਲਾਮ ਫਾਤਮਾ। ਪੁਰਾਣਾ ਨਾਮ ਤੁਹਾਡਾ ਕੀ? ਪੁਰਾਣਾ ਨਾਮ ਮੇਰਾ ਗਾਬੋ ਹੈ। ਗਾਬੋ। ਹਾਂ ਅੱਛਾ ਤੇ ਤੁਹਾਡੇ ਪਿਤਾ ਜੀ ਦਾ ਨਾਮ ਦੱਸਿਆ ਤੁਸੀਂ? ਕਿੰਦਾ? ਤੁਹਾਡੇ ਵਾਲਦ ਸਾਹਿਬ ਦਾ ਸੌਰੀ। ਉਹ ਸੀ ਉਹਦਾ ਨਾਮ ਸੀ ਸ਼ਹਾਬਦੀਨ। ਸ਼ਹਾਬਦੀਨ। ਤੇ ਜਿਹੜਾ ਮੇਰਾ ਬਾਬਾ ਸੀ ਭਾਗਦੀਨ ਸੀ। ਭਾਗਦੀਨ ਸੀ। ਇੱਕ ਚਿਰਾਗਦੀਨ ਸੀ। ਹਾਂ ਚਾਰ। ਇਹ ਦਾਦੇ 6 ਸਿੰਘ ਦੇ ਪੁੱਤਰ ਨੇ। 47 ਤੋਂ ਪਹਿਲੇ ਇੱਥੇ ਹੋਰ ਕਿਹੜੇ ਕਿਹੜੇ ਪਰਿਵਾਰ ਤੁਹਾਡੇ ਪਿੰਡ 'ਚ ਰਹਿੰਦੇ ਸੀਗੇ? ਸਾਰੇ ਆਦੇ ਜਾਟੀ ਸੀ। ਜਾਟੀ ਸੀ। ਹਾਂ ਜਾਟੀ ਸੀ। ਕੋਈ ਤੁਹਾਡੇ ਜਾਂ ਸ਼ੇਖ ਨੇ ਹਾਂ ਤੇ ਜਾਂ ਸਾਈ ਸੀ। ਇਹ ਸਾਡੇ ਪਿੰਡ 11 ਆਏ ਸੀ। ਅੱਛਾ ਬਸ ਆ ਚਾਰ। ਤੁਹਾਡਾ ਪਰਿਵਾਰ ਇੱਥੇ ਕਿੱਦਾਂ ਰਹਿ ਗਿਆ ਸੀ? ਅਸੀਂ ਰਹਿ ਕੇ ਤਾਂ ਅਸੀਂ ਮੁਸਲਮਾਨ ਹੋ ਗਏ ਸੀ ਚੋਰੀ ਸਾਡੇ। ਅੱਛਾ ਮੁਸਲਮਾਨ। ਹਾਂ ਤੇ ਦੂਜੇ ਜਾਟੇ ਜਾਟੀ ਰਹੇ ਸੀ। ਅੱਛਾ ਤੇ ਦਾਦਾ ਸਾਡਾ ਜੱਟ ਸੀ ਤੇ ਅਸੀਂ ਮੁਸਲਮਾਨ ਸੀ ਸਾਡੇ ਪਿਓ। ਅੱਛਾ ਤੁਹਾਡੇ ਦਾਦੇ ਹੋਰਾਂ ਦੇ ਕਿੰਨੇ ਭਰਾ ਸੀਗੇ? 5। 5 ਭਰਾ ਹੋਰ ਸੀਗੇ। ਹਾਂ ਉਹਨਾਂ ਦੇ ਨਾਮ ਯਾਦ ਹੈ ਤੁਹਾਨੂੰ? ਉਹਨਾਂ ਦਾ ਨਾਮ ਇੱਕ ਸੀ ਦਾਨ ਸਿੰਘ। ਦਾਨ ਸਿੰਘ। ਇੱਕ ਚਤਰ ਸਿੰਘ। ਚਤਰ ਸਿੰਘ। ਇੱਕ ਜਾਗਰ ਤੇ ਸਦਾਗਰ। ਉਜਾਗਰ ਤੇ ਸਦਾਗਰ ਸਿੰਘ। ਅੱਛਾ ਤੇ ਇੱਕ ਵੇ ਨਾ ਚਤਰ ਹੈਗਾ ਸੀ ਭੈਣਾ ਸਿੰਘ ਤੇ ਇੱਕ ਸੌਣ ਸਿੰਘ ਸੀ। ਇਹ ਉਹ ਤੋਂ ਭਰਾ ਇੱਕ ਵਜ਼ੀਰਾ ਸੀ। ਇੱਕ ਵਜ਼ੀਰ ਸਿੰਘ ਸੀ। ਅੱਛਾ ਤੁਹਾਡੀ ਫੈਮਿਲੀ ਤੋਂ ਇਲਾਵਾ ਕਿਉਂਕਿ ਤੁਹਾਡੀ ਉਦੋਂ ਵੰਡ ਵੇਲੇ ਤੁਸੀਂ 10-12 ਸਾਲਾਂ ਦੇ ਸੀਗੇ ਤੇ ਤੁਹਾਡੀ ਫੈਮਿਲੀ ਤੋਂ ਇਲਾਵਾ ਕੋਈ ਹੋਰ ਸਿੱਖਾਂ ਦੇ ਨਾਮ ਜਿਹੜੇ ਇੱਥੇ ਰਹਿੰਦੇ ਸੀ ਉਹਨਾਂ ਨੂੰ ਜਾਣਦੇ ਹੋ? ਉਹਨਾਂ ਦਾ ਜਾਂ ਉਦੋਂ ਹੈਗਾ ਸੀ ਉਹਦੇ ਵਾਲਾ ਉੱਚੀ ਵੇਲੀ ਵਾਲਾ ਉਦੋਂ ਸਿੰਘ। ਉਦਮ ਸਿੰਘ। ਉਦਮ ਸਿੰਘ। ਅੱਛਾ ਤੇ ਜਾਂ ਇਧਰ ਪਹਿਲਵਾਨ ਕਸ਼ਮੀਰ ਕੀ ਸਾਦੇ ਸੀ ਉਹ ਨਾਂ ਹੈਗਾ ਸੀ ਇਹਨੇ ਕਮ ਜਾਣ ਨਹੀਂ। ਅੱਛਾ ਇੱਕ ਪਹਿਲਵਾਨ ਦਾ ਨਾਂ ਸਾਨੂੰ ਬਾਹਰ ਅਮਰੀਕ ਸਿੰਘ ਵੀ ਕਹਿੰਦੇ ਸੀ। ਅਮਰੀਕ ਸਿੰਘ। ਅੱਛਾ ਤੇ ਜਾਂ ਸਾਡਾ ਹੱਕ ਹੋ ਗਿਆ ਆਪਣਾ ਜੈਮਲ ਦਾ ਚਾਚੇ ਮੇਰੇ ਦਾ ਪੁੱਤਰ। ਚਾਚੇ ਦਾ ਪੁੱਤਰ? ਹਾਂ ਚਾਚੇ ਦਾ ਪੁੱਤਰ ਜੈਮਲ। ਜੈਮਲ ਦਾ ਪੁੱਤਰ ਸੀ ਆਕੂ ਉਹਦੇ ਨਾਲ। ਅੱਛਾ ਹਾਂ ਜਦੋਂ 47 ਹੋਈ ਹੈ ਤੁਹਾਡੇ ਪਿਤਾ ਜੀ ਦੀ ਕਿੰਨੀ ਉਮਰ ਸੀ? ਦਾਦਾ ਜੀ ਹੈ ਸਨ ਤੁਹਾਡੇ? ਤੇ ਬਾਬਾ ਦਾਦਾ ਨਹੀਂ ਸੀ। ਦਾਦਾ ਤਾਂ ਨਹੀਂ ਵੇਖਿਆ। ਨਹੀਂ ਵੇਖਿਆ। ਦਾਦਾ ਨਹੀਂ ਵੇਖਿਆ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸੀਗੇ? 3 ਭਰਾ। 3 ਭਰਾ ਸੀ। 3 ਭਰਾ ਸੀ। ਤੇ ਤੁਹਾਡਾ ਇਹਨਾਂ ਨਾਲ ਵਸੇਬ ਕਿਦਾਂ ਦਾ ਸੀ ਉਸ ਵੇਲੇ ਪਿੰਡ ਦੇ ਵਿੱਚ? ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ, ਕ੍ਰਿਸਚਨ ਦਾ? ਕੋਈ ਸਾਰਾ ਇੱਕੋ ਹੀ ਸੀ।
ਅੱਛਾ ਕਿਹੜੇ ਸੇ ਆਪਣੇ ਖੱਤਰੀ ਖੁਤਰੀ ਵਿੱਚ ਤੇ ਜੇ ਨਿਹੰਗ ਲੰਗੋ ਵੱਖਰੇ ਸੀ ਤੇ ਆ ਜਿਹੜਾ ਸਾਡਾ ਇੱਕਾ ਸੀ। ਇੱਕ ਹੀ ਸੀ। ਇੱਕਾ ਹੀ ਸੀ। ਤੁਸੀਂ 47 ਦੇ ਵਿੱਚ ਮੁਸਲਮਾਨ ਹੋਏ? ਸਾਡੇ ਪਿਓ ਹੀ ਮੁਸਲਮਾਨ ਹੋ ਗਏ ਸੀ। 47 ਤੋਂ ਪਹਿਲਾਂ ਜਾਂ 47 ਪਹਿਲੋਂ ਸੀ? ਪਹਿਲੋਂ ਹੋ ਪਹਿਲੇ ਸੀ। ਉਹ ਜੰਮਦੇ ਹੀ ਮੁਸਲਮਾਨ ਸੀ ਸਾਡੇ ਪਿਓ। ਸਾਡਾ ਦਾਦਾ ਰਿਹਾ ਜੱਟਾਂ ਲਈ, ਅੱਛਾ, ਭਰਜਾਈਆਂ ਲਈ, ਤੇ ਦਾਦੀ ਸਾਡੀ ਮੁਸਲਮਾਨੀ ਸੀ। ਅੱਛਾ ਅੱਛਾ, ਦਾਦੀ ਤੁਹਾਡੀ ਮੁਸਲਮਾਨ ਸਾਡੀ ਮੁਸਲਮਾਨ ਸੀ। ਠੀਕ ਹੋ ਗਿਆ। ਅੱਛਾ, ਇੱਥੇ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਆਇਆ ਸੀ? ਆਏਗਾ ਸੀ। ਅੱਛਾ, ਉਹ ਪਤਾ ਨਾਲ। ਹਾਂ, ਹੁਣ ਉਹ ਹੈਗਾ ਕਿ ਖਤਮ ਹੋ ਗਿਆ? ਉਹ ਬਾਲਮੂਲੀ ਲੈ ਸਾਈਆਂ ਲੋਕਾਂ ਨੂੰ। ਅੱਛਾ, ਮਾਲ ਮੁੱਲ ਖਤਮ ਹੋ ਗਿਆ। ਠੀਕ ਹੋ ਗਿਆ। 47 ਤੋਂ ਪਹਿਲੇ ਇੱਥੇ ਜਿਵੇਂ ਤੁਹਾਡਾ ਪਰਿਵਾਰ ਇਕੱਠਾ ਸੀ, ਮਤਲਬ ਇੱਕ ਹੀ ਪਰਿਵਾਰ 'ਚ ਇੱਕੋ ਹੀ ਸੀ। ਹਿੰਦੂ ਵੀ, ਸਿੱਖ ਬਰਾਦਰੀ ਵੀ ਸੀ ਔਰ ਤੁਹਾਡੀ ਮੁਸਲਮਾਨ ਬਰਾਦਰੀ ਵੀ ਸੀ। ਵਸੇਬ ਕਿਦਾਂ ਦਾ ਸੀ? ਸਾਡਾ ਇੱਕੋ ਹੀ ਸੀ ਬਰਾਦਰੀ। ਸਾਡੇ ਇਹ ਤੋਵੇਂ ਤਿੰਨੇ ਘਰ ਸੀ, ਜੈਮਲ ਕੇ ਵਟਾਮੇ ਕੇ ਜਾਂ ਸੀ। ਇਹ ਮੁਸਲਮਾਨ ਸਾਂ ਤੇ ਜੱਟ ਸਾਡੇ। ਅੱਛਾ, ਅਸੀਂ ਇੱਥੇ ਮੁਸਲਮਾਨ, ਸਾਡੇ ਪਿਓ ਕਹਿੰਦਾ ਅਸੀਂ ਮੁਸਲਮਾਨ ਆਇਆ ਤੇ ਉਹ ਵੇਖੇ ਨਾ ਇਹ ਜਾਡੀ ਰਹਿੰਦੇ ਖਾ ਪੀ ਅਸੀਂ ਇਕੱਠਾ ਹੀ ਰਹਿੰਦੇ ਰਹੇ। ਅੱਛਾ, ਖਾ ਪੀ ਸਾਡੇ ਘਰ ਵੀ ਜਾਂਦੇ ਸੀ ਤੇ ਅਸੀਂ ਉਧਰ ਖਾ ਪੀ ਲੈਂਦੇ। ਇਹ ਕੋਈ ਨਹੀਂ ਸੀ ਸਾਡਾ ਏਡਾ। ਕਦੀ 47 ਤੋਂ ਪਹਿਲੇ ਇਦਾਂ ਦੇ ਨਹੀਂ ਹੋਇਆ ਕਿ ਮੁਸਲਮਾਨਾਂ ਨੇ ਸਿੱਖਾਂ ਨੂੰ ਕੁਝ ਕਿਹਾ ਹੋਵੇ ਜਾਂ ਸਿੱਖਾਂ ਨੇ ਮੁਸਲਮਾਨਾਂ ਨੂੰ ਕੁਝ ਕਿਹਾ? ਵਸੇਬ ਵਧੀਆ ਸੀ। ਵਸੇਬ ਵਧੀਆ ਸੀ। ਤੇ ਫਿਰ ਸਾਡੇ ਚ ਲੜਾਈ ਨਹੀਂ ਹੋਈ। ਲੜਾਈ ਨਹੀਂ ਹੋਈ। ਫਿਰ 47 ਚ ਉਹ ਕਿਉਂ ਚਲੇ ਗਏ? ਉਹ ਬੜੇ ਉਹ ਜੱਟ ਰਹੇ ਤੇ ਅਸੀਂ ਮੁਸਲਮਾਨ ਰਹੇ। ਉਹ ਜੱਟ ਸੀ। ਉਹਨਾਂ ਦਾ ਇਰਾਦਾ ਇਹ ਸੀ ਵੀ ਅਸੀਂ ਮੌਲਾ ਵਾਲੇ ਇੱਥੋਂ ਮੁਤਕਾਲੀ ਰੱਖ ਚੋ 3 ਮਹੀਨੇ ਰਹੇ ਨੇ ਤੇ ਨਹੀਂ ਮੁੜੇ ਗਏ, ਚਲੇ ਗਏ। ਸਹੀ। ਤੇ 47 ਚ ਜਦੋਂ ਉਹ ਗਏ ਸੀ, ਉਹ ਹੱਸੀ ਖੁਸ਼ੀ ਗਏ ਜਾਂ? ਹੱਸੀ ਖੁਸ਼ੀ ਗਏ। ਉਂਝ ਤਾਂ ਕੋਈ ਤਾਂ ਰੋਂਦਾ ਸੀ ਤੇ ਕੋਈ ਕਿਵੇਂ ਹੁੰਦਾ ਸੀ ਵੀ ਅਸੀਂ ਮੋੜ ਆਵਾਂਗੇ। ਮੋੜ ਆਵਾਂਗੇ ਤੇ ਮੁੜਨ ਵਾਲਾ ਕੰਮ ਨਹੀਂ ਹੋ ਰਿਹਾ। ਮੁੜਨ ਵਾਲਾ ਨਹੀਂ ਰਿਹਾ। ਅੱਛਾ, ਕਦੀ 47 ਤੋਂ ਬਾਅਦ ਮਾਤਾ ਜੀ ਉਹਨਾਂ ਨੇ ਤੁਹਾਡੇ ਨਾਲ, ਉਹਨਾਂ ਲੋਕਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਸੀ? ਅੱਛਾ, ਮਾਮੇ ਮੇਰੇ ਗਏ ਸੀ, ਸੱਕੇ ਮਾਮੇ ਮੇਰੇ ਗਏ ਸੀ, ਉਹਨਾਂ ਨਾਲ ਰਾਬਤਾ ਕੀਤਾ ਰਹੇ। 2 ਸਾਲ ਕਰਦੇ ਰਹੇ ਨੇ। 2 ਸਾਲਾਂ ਤਿੰਨਾਂ ਤੋਂ ਫਿਰ ਪਿਛੜ। ਤੇ ਜਿਹੜਾ ਦਾਨ ਸਿੰਘ ਦਾ ਪੁੱਤਰ ਸੀ ਨਾ ਜੀਪੀ ਦੀਪ ਸਾਦੇ, ਉਹ ਆਉਂਦਾ ਰਹੇ 3-4 ਸਾਲ ਆਉਂਦਾ ਰਿਹਾ। ਅੱਛਾ, ਫਿਰ ਨਹੀਂ ਆਏ ਕੋਈ। ਫਿਰ ਬੰਦ ਕਰਦੇ। ਫਿਰ ਕੋਈ ਆਇਆ? ਜਿਹੜੇ ਤੁਹਾਡੇ ਚਾਚਿਆਂ ਦੇ ਬੱਚੇ ਸੀਗੇ ਉਹਨਾਂ ਵਿੱਚੋਂ ਕੋਈ ਨਾਮ ਤੁਹਾਨੂੰ ਯਾਦ ਹੈ? ਆਹੋ, ਜਿਹੜਾ ਸੀ ਨਾ ਚਤਰ ਸਿੰਘ, ਉਹਦਾ ਇਹ ਪੁੱਤਰ ਸੀ। ਇੱਕ ਮੰਟੂ, ਇੱਕ ਸੰਤੂ, ਇੱਕ ਕੇਰੂ ਸੀ, ਇੱਕ ਸੋਹਣੀ ਸੀ, ਇੱਕ ਮੋਹਣੀ ਸੀ। ਅੱਛਾ। ਤੇ ਜਿਹੜਾ ਸੀ ਦਾਨੂ, ਇਹਦੇ ਪੁੱਤਰ ਸੀ। ਇੱਕ ਵੇਖੇ ਨਾ ਵੱਡਾ ਸੀ ਬਾਲੀ, ਤੇ ਫਿਰ ਕਸ਼ਾਲੀ ਸੀ, ਤੇ ਇੱਕ ਨਿਆਲ ਸੀ, ਤੇ ਇੱਕ ਦੀਪੀ ਸੀ। ਅੱਛਾ, ਦਾਨ ਸਿੰਘ ਦੇ। ਤੇ ਜਿਹੜਾ ਸ਼ਾਹ ਸੀ ਇੱਥੇ, ਇਹਦੇ ਪੁੱਤਰ ਇੱਕ ਪਾਲੂ ਸੀ, ਇੱਕ ਮਿੰਦਰ ਸੀ, ਇੱਕ ਚਿੰਦਰ ਸੀ। ਅੱਛਾ। ਤੇ ਜਿਹੜਾ ਸੀ ਮੈਣਾ, ਉਹਦਾ ਪੁੱਤਰ ਤੇ ਉਹਨੇ 3 ਧੀਆਂ ਸੀ। 3 ਧੀਆਂ ਸੀ। ਉਹਦੇ ਪੁੱਲਰ ਹੁੰਦੇ ਨਾਂ ਸੀ, 3 ਧੀਆਂ ਸੀ। ਤੇ ਜਿਹੜਾ ਸੋਹਣਾ ਸੀ ਉਹਦਾ ਇੱਕ ਪੁੱਤਰ ਸੀ। ਅੱਛਾ। ਤੇ ਜਿਹੜਾ ਇਧਰ ਹੀ ਬਹੁਤ ਹੋ ਗਿਆ ਸੀ, ਪੂਰਾ ਹੋ ਗਿਆ ਸੀ। ਤੇ ਕਦੀ 47 ਤੋਂ ਬਾਅਦ ਤੁਹਾਡਾ ਦਿਲ ਨਹੀਂ ਕੀਤਾ ਕਿ ਯਾਰ ਮੈਂ ਆਪਣੇ ਚਾਚਿਆਂ ਨੂੰ ਮਿਲਾਂ? ਦਿਲ ਸਾਡਾ ਬੜਾ ਕਰਦਾ, ਪਰ ਜਾਣ ਵਾਲੀ ਕੋਈ ਨਹੀਂ ਸੀ। ਕਰਦੇ ਰਹਾ ਆਪਣਾ ਮਸਕੀਨਾ ਬਰਵਾਲਾ ਸੀ, ਵੀ ਐਵੇਂ ਚੱਲ ਗਏ। ਮੱਖਣ ਜਲਾਇਆ ਸੀ, ਵੀ ਐਵੇਂ ਚੱਲੇ, ਪੜੇ ਨਹੀਂ ਅਸੀਂ। ਅੱਛਾ। ਪਹਿਲੇ ਚਿੱਠੀਆਂ ਕਾਂਦੇ ਰਹੇ ਰਹੋ ਤੇ ਫਿਰ ਸਾਥੋਂ ਨਹੀਂ ਪੜਿਆ। ਫਿਰ ਨਹੀਂ ਪੜਿਆ। ਬਾਲੀ ਦੀ ਬੁੜੀ ਇਹਨੂੰ ਆਂਦੇ ਰਹੀ ਇੱਥੇ। ਬਾਲੀ ਦੀ ਬੁੜੀ ਆਈ ਹੈ 2 ਵਾਰੀ ਸਾਨੂੰ ਮਿਲ ਕੇ ਗਈ। ਅੱਛਾ। ਬਾਲ ਸਿੰਘ ਦੀ। ਅੱਛਾ। ਤੇ ਉਹ ਮਿਲ ਕੇ ਗਈ। ਫਿਰ ਸਾਡਾ ਕੋਈ ਨਹੀਂ ਆਇਆ। ਕੋਈ ਸ਼ਬੇਗਾ ਇੱਧਰ ਫੜਿਆ ਸੀ ਤੇ ਆਈ ਸੀ। ਅੱਛਾ। ਸ਼ਬੇਗਾ ਫੜਿਆ। ਰਾਬਤਾ ਵੀ ਮਤਲਬ ਕੋਈ ਨਹੀਂ ਹੈ? ਕੋਈ ਨਹੀਂ। ਉਹ ਸਾਡੇ ਕੋਲ 2 ਮਹੀਨੇ ਰਹਿ ਕੇ ਗਈ। ਚਲੋ ਆਪਾਂ ਕੋਸ਼ਿਸ਼ ਕਰਾਂਗੇ ਕਿ ਜੇ ਸਾਨੂੰ ਮਨਾ ਸਕਦੇ ਜੇ ਹੈ ਬੰਦਾ ਚਿੱਠੀ ਕਰੇ ਕਿ ਬੰਦਾ ਫੋਨ ਕਰ ਸਕਦਾ। ਸਾਡੇ ਨੇ ਕਰ ਸੀ ਉਹ ਭਾਬੀ ਸੁਣ ਚਾਹ ਨਹੀਂ ਸਕਦੇ ਸੀ। ਆਪਣੀ ਇੰਦੇ ਸੀ ਨਾ ਲੱਛੋ ਸੀ। ਅੱਛਾ। ਤੇ ਚਾਚੀ ਸੱਦੋ ਸੀ। ਇਸ ਸਾਰੇ ਚਾਚੀ ਭੁੱਲਰ ਸੀ। ਤੇ ਇੱਕ ਉਹਨੇ ਕੀਤੀ ਸੀ, ਸੋਹਣੇ ਨੇ ਕੀਤੀ ਸੀ, ਸੌਂ ਸਾਲੀ ਲੱਖਣ ਕੇ ਚੋਂ। ਉਹ ਵੀ ਤੁਹਾਨੂੰ ਪਤਾ ਹੋਵੇਗਾ। ਅੱਛਾ ਜੀ ਮਾਤਾ ਜੀ, ਜਿਹੜੇ ਪਰਿਵਾਰ ਦੇ ਲਈ ਅਸੀਂ ਆਏ ਆ ਉਹ ਵੀ ਸੰਧੂ ਸੀਗੇ। ਅੱਛਾ। ਉਹਨਾਂ ਦਾ ਵੀ ਜਿਹੜਾ ਨਾ ਗੋਤਕ ਬਰਾਦਰੀ ਸੰਧੂ ਸੀ, ਉਹ ਅਮਰੀਕ ਪਹਿਲਵਾਨ ਦਾ ਦੋਸਤ ਸੀਗੇ। ਅਮਰੀਕ ਪਹਿਲਵਾਨ ਸੀ ਪਿੰਡ ਦੇ ਵਿੱਚ, ਉਹਦੇ ਦੋਸਤ ਸੀ। ਉਹਦਾ ਨਾਮ ਸੀ ਡੋਗਰ ਤੇ ਉਹਦੀ ਭੈਣ ਸੀਗੀ ਮਿਲਖੋ। ਤੇ ਉਹਨਾਂ ਦੇ ਬਾਪ ਦਾ ਨਾਮ ਸੀਗਾ ਮੰਗਲ ਸਿੰਘ ਦੇ ਬੱਚੇ ਸੀ ਇਹ ਦੋਨੋਂ। ਸ਼ਹੀਦਾਂ ਦੀ ਵੇਲੇ ਤੇ ਪਾਸੇ ਨਹੀਂ ਸਕਟੀ ਤੇ। ਹਾਂਜੀ, ਇਹ ਨਹੀਂ ਪਤਾ, ਇਹੀ ਅਸੀਂ ਲੱਭਦੇ ਫਿਰਦੇ ਹਾਂ। ਬਜ਼ੁਰਗ ਸਾਡੇ ਵੀ ਨਹੀਂ ਰਹੇ। ਤੇ ਮਤਲਬ ਮੰਗਲ ਸਿੰਘ ਦੇ ਬੱਚੇ ਸੀ ਇਹ 2, ਡੋਗਰ ਸਿੰਘ ਤੇ ਉਹਦੀ ਭੈਣ ਦਾ ਨਾਮ ਸੀ ਮਿਲਖੋ। ਉਹ ਸ਼ਹੀਦਾਂ ਦੀ ਕਟੀ ਉਹ ਪਹਿਲੀ। ਅੱਛਾ ਜੀ। ਕਿ ਸੁਨਿਆਰਿਆਂ ਨੂੰ ਖੂਹੇ ਨਾ, ਇਹ ਸਾਰੇ ਸ਼ਹੀਦਾਂ ਦੀ ਕਟੀ। ਤੇ ਇਹਦੇ ਸਾਡੇ ਹਿੰਮੇ ਕੇ ਚੋਂ ਸਾਰੇ ਨੇ। ਹਿੰਮੇ ਕੇ ਚੋਂ ਨੇ? ਹਿੰਮੇ ਕੇ ਚੋਂ ਸਾਰੇ। ਤੇ ਉਹਨਾਂ ਦੀ ਜ਼ਮੀਨ ਜਿਹੜੀ ਸੀਗੀ ਉਹ ਦਰਿਆ ਦੇ ਕਿਤੇ ਕੰਢੇ ਦੇ ਸੀ। ਜਿਹੜੇ ਉਹਨਾਂ ਦੇ ਰਕਬਾ ਜਿੱਥੇ ਪਹੁੰਚੇ ਸੀ, ਦਰਿਆ ਵੀ ਇੱਥੇ ਨੇੜੇ ਹੈਗਾ ਕਿਤੇ ਪਿੰਡ? ਇਹਦਾ ਨੇੜੇ ਆ। ਦਰਿਆ ਵੀ ਨੇੜੇ ਹੈਗਾ। ਤੇ ਵੇਖਣਾ ਇਹਦੇ ਸੀ ਸਾਰੇ ਸ਼ਹੀਦਾਂ ਵਾਲੀ ਕਟੀ ਸਾਰੇ ਸਾਡੇ ਤੇ ਹਿੰਮੇ ਕੇ ਜੋ ਇਹਨੇ ਤੇ ਹਿੰਮੇ ਕੇ ਜੋ ਅਸੀਂ ਆ। ਅੱਛਾ ਜੀ, ਠੀਕ ਹੈ ਜੀ। ਸਾਰੇ ਆਪਣਾ ਪਰਿਵਾਰ ਇੱਕੋ ਹੀ ਆ? ਇੱਕੋ ਹੀ। ਹਾਂ ਜੀ, ਹਾਂ ਜੀ, ਕੋਈ ਜਦੋਂ ਤੁਸੀਂ ਸੰਧੂ ਹੀ ਕਿਹਾ ਉਦੋਂ ਸਾਡੇ ਦਾ ਕਾਲਜੇ ਠੰਡ ਪੈ ਗਈ। ਅਸੀਂ ਸੰਧੂਆਂ ਤੇ ਹਿੰਮੇ ਕੇ ਆਪਣੇ ਸਾਰਿਆਂ ਦੇ ਪ੍ਰਤੀਕ ਹੈ।
ਠੀਕ ਹੈ ਜੀ, ਹਾਂ ਉੱਥੋਂ ਲੈ ਕੇ ਸਾਰੀ ਇੱਕੋ ਹੀ। ਠੀਕ ਹੈ ਹਾਂ ਇਹਨਾਂ ਕੋ ਮੈਨੂੰ ਪਤਾ ਹੀ ਠੀਕ ਹੈ, ਹੋਰ ਪੁੱਤਰਾ ਮੈਨੂੰ ਠੀਕ ਹੈ, ਬਹੁਤ ਅੱਲਾ ਮੈਂ ਤਾਂ ਤੁਹਾਨੂੰ ਅੱਲਾ ਦੇ ਨੇ ਠਰ ਗਈ ਤੇ ਕਲੇਜਾ। ਉਹਨਾਂ ਦਾ ਘਰ ਕਿੱਥੇ ਕੁ ਹੋਊਗਾ, ਇਦਾਂ ਕੁਝ ਆਈਡੀਆ ਜਿਹਾ ਹੈਗਾ ਵੀ ਜੇ ਅਸੀਂ ਉਹਨਾਂ ਦਾ ਪੁਰਾਣਾ ਘਰ ਦੇਖਣਾ ਹੋਵੇ? ਇਹ ਆਪਣਾ ਜਿਹਦਾ ਮੈਂ ਨਾਂ ਦੱਸਿਆ ਡੋਗਰ ਸਿੰਘ, ਬਲਦ ਮੰਗਲ ਸਿੰਘ, ਇਹਨਾਂ ਦਾ ਕਿਸੇ ਨੂੰ ਪਿੰਡ 'ਚ ਹੋਰ ਕੋਈ ਬਜ਼ੁਰਗ ਹੋ ਸਕਦਾ ਜਿਹਨੂੰ ਉਹਨਾਂ ਦਾ ਨਾਂ ਜਾਂ ਘਰ ਦਾ ਗਲੀ ਜੀ ਦਾ ਆਈਡੀਆ ਹੋਵੇ, ਗਲੀ ਇੱਥੇ ਕੁ ਹੋ ਸਕਦੀ ਹੈ? ਉਹਨੂੰ ਪਤਾ ਹੋਵੇ। ਇਹਨਾਂ ਤੋਂ ਜਾਣ ਤੋਂ ਪਹਿਲਾਂ ਕੋਈ ਹੋਰ ਕੋਈ ਗੱਲ, ਕੋਈ ਪੁਰਾਣੀ ਕੋਈ ਚੇਤੇ ਦੱਸਣੀ ਹੋਵੇ, ਸੁਨੇਹਾ ਕਿਸੇ ਨੂੰ ਭੇਜਣਾ ਹੋਵੇ, ਕੋਈ ਨਾਂ ਚੇਤੇ ਹੋਵੇ, ਉਹ ਜ਼ਰੂਰ ਦੱਸੋ। ਉਹ ਜਦੋਂ ਇਹਨਾਂ ਨੂੰ ਆਪਣੇ ਪਤੀ ਵਾਲੇ ਨੂੰ ਸੁਨੇਹਾ ਦੇ ਦੇ ਜੇ ਆਪਣੇ ਮਿਲ ਸਕਦੇ ਤਾਂ ਜ਼ਰੂਰ ਜੀ ਜ਼ਰੂਰ। ਦੇਖੋ ਜੀ ਕਿੰਨੀ ਵੱਡੀ ਇਹਨਾਂ ਦੀ ਤਾਂਘ ਹੈਗੀ ਆ, ਉਮਰ ਦੇ ਇਸ ਪੜਾਅ ਤੇ ਪਹੁੰਚ ਕੇ ਹਾਲੇ ਵੀ ਚੇਤੇ ਕਰਦੇ ਆ ਵੀ ਕੋਈ ਮਿਲ ਜਾਵੇ, ਕੋਈ ਮਿਲ ਜਾਵੇ। ਬੜਾ ਸਾਥੀ ਹੁੰਦੇ ਨੇ। ਬਿਲਕੁਲ ਜੀ ਬਿਲਕੁਲ, ਜ਼ਰੂਰ ਜੀ। ਸੱਤ ਉੱਤਰ ਸਾਥੀ ਹੁੰਦੇ ਨੇ। ਥੈਂਕ ਯੂ ਬੀਬੀ ਜੀ, ਥੈਂਕ ਯੂ ਜੀ, ਥੈਂਕ ਯੂ ਬੀਬੀ ਜੀ। ਇੱਕ ਹੋਰ ਮਾਤਾ ਜੀ ਜਿਹੜੀ ਹੈ ਉਹ ਸਾਡੇ ਕੋਲ ਆਈ ਨੇ, ਮੈਂ ਪਿੰਡ ਵਾਲਿਆਂ ਦਾ ਸਪੈਸ਼ਲੀ ਥੈਂਕ ਕਰਨਾ ਚਾਹੁੰਦਾ ਕਿ ਉਹ ਸਾਡੇ ਨਾਲ ਹੈਲਪ ਕਰ ਰਹੇ ਨੇ। ਜਿਹੜੇ ਪੁਰਾਣੇ ਬਜ਼ੁਰਗ ਬੰਦਿਆਂ ਵਿੱਚੋਂ ਤੇ ਫਿਲਹਾਲ ਕੋਈ ਨਹੀਂ ਰਿਹਾ। ਇੱਕ ਨਿਯਮ ਹੈ, ਇਸੇ ਕਰਕੇ ਤੇ ਆਪਾਂ ਇਹ ਕਹਾਣੀਆਂ ਰਿਕਾਰਡ ਕਰਦੇ ਹਾਂ। ਇੱਕ ਨਿਯਮ ਹੈ, ਸਭ ਨੇ ਜਾਣਾ ਹੀ ਜਾਣਾ ਹੈ। ਸ਼ਾਇਦ ਹੋ ਸਕਦਾ ਹੈ ਇਹਨਾਂ ਤੋਂ ਪਹਿਲੇ ਅਸੀਂ ਚਲੇ ਜਾਈਏ, ਲੇਕਿਨ ਇਹ ਨਿਯਮ ਹੈ। ਸੋ ਇਸੇ ਕਰਕੇ ਆਪਾਂ ਇਹ ਰਿਕਾਰਡ ਵੱਧ ਤੋਂ ਵੱਧ ਕਰਦੇ ਹਾਂ। ਸਾਡੇ ਨਾਲ ਇੱਕ ਹੋਰ ਮਾਤਾ ਜੀ ਬੈਠੇ ਨੇ, ਇਹਨਾਂ ਕੋਲ ਵੀ ਪੁੱਛਦੇ ਹਾਂ। ਮਾਤਾ ਜੀ ਕੀ ਹਾਲ ਚਾਲ ਹੈ? ਠੀਕ ਹੋ? ਸ਼ੁਕਰ ਹੈ। ਨਾਂ ਕੀ ਤੁਹਾਡਾ? ਜਾਲੋ। ਤੇ ਮਾਤਾ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਂ ਹੈ? ਵਾਲਿਦ ਸਾਹਿਬ ਦਾ ਤੁਹਾਡੇ ਦਾ? ਸੋਹਣਾ। ਸੋਹਣਾ, ਅੱਛਾ। ਤੇ ਤੁਸੀਂ ਕ੍ਰਿਸਚਨ ਬਰਾਦਰੀ ਤੋਂ? ਅੱਛਾ ਅੱਛਾ, ਨਾਮ ਤੁਹਾਡੇ ਬਿਲਕੁਲ ਸਾਡੇ ਵਰਗੇ ਹੀ ਆ। ਸਾਰੇ ਰਾਤੇ ਜੱਟ ਜੋ ਮਾਤਾ ਜੀ ਤੁਹਾਡੀ ਉਮਰ ਕਿੰਨੀ ਹੈ ਹੁਣ? ਮੈਨੂੰ ਨਹੀਂ ਪਤਾ। ਨਹੀਂ ਪਤਾ। ਜਦੋਂ ਵੰਡ ਹੋਈ ਹੈ ਐਡੀ ਕਿ ਸੀਗੇ? ਐਡੀ ਸਰ ਸੱਜਾ ਜੱਟ ਗਏ ਨੇ ਨਾ। ਹਾਂ ਨਹੀਂ ਜਾਲੋ ਮੈਂ 10,000 ਸਾਲੇ ਤੋਂ ਵੱਡੀ ਸਾਰੀ ਸਾਂ। ਵੱਡੀ ਸਾਰੀ ਨਹੀਂ ਬੁੱਢੀ ਨਹੀਂ, ਵੱਡੀ ਸਾਰੀ ਸਾਂ, ਮੇਰੇ ਤੋਂ ਵੱਡੀ ਹੈ ਤੂੰ। ਅੱਛਾ ਅੱਛਾ, ਮਾਤਾ ਜੀ ਇੱਥੇ ਕੌਣ ਕੌਣ ਰਹਿੰਦੇ ਸੀ ਪਿੰਡ ਦੇ ਵਿੱਚ? ਕੋਈ ਸਿੱਖਾਂ ਦੇ ਨਾਂ ਯਾਦ ਆ? ਇਹਨਾਂ ਮੈਨੂੰ ਪਤਾ ਹੈ। ਹਾਂਜੀ। ਚਾਚੇ ਭਾਲੀ ਦਾ, ਹਾਂਜੀ। ਚਾਚੇ ਡੋਗਰ ਦਾ। ਅੱਛਾ। ਉਹ ਹੈਗਾ ਸੀ ਆਪਣਾ ਉਦੋਂ। ਅੱਛਾ। ਉਦੋਂ ਦੇ ਭਰਾ ਦਾ ਨਾਂ ਸੀ ਪਿਆਰੂ। ਅੱਛਾ, ਪਿਆਰੂ, ਠੀਕ ਹੋ ਗਿਆ। ਤੇ ਜਿਹੜਾ ਚਾਚਾ ਡੋਗਰ ਸੀ ਉਹਦੇ ਮੁੰਡੇ ਦਾ ਨਾਂ ਸੀ ਮਲੂਕਾ। ਮਲੋਕਾ। ਮਲੂਕਾ। ਅੱਛਾ। ਤੇ ਜਿਹੜਾ ਹੈਗਾ ਸੀ ਚਾਚਾ ਭਾਲੀ, ਉਹਦੇ ਪੁੱਤਰ ਦੇ ਨਾਂ ਸੀ ਚੂਰ। 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 ਅੱਛਾ। ਤੇ ਜਿਹੜਾ ਉਹਨਾਂ ਦਾ ਬਾਪ ਸੀ ਉਹ ਇੱਧਰ ਰਹਿੰਦਾ, ਉਹਦਾ ਨਾਂ ਸੀ ਕੇਸਰ। 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 ਪਿੰਡ ਦਾ ਮਾਹੌਲ ਕਿਦਾਂ ਦਾ ਸੀ? ਕੋਈ ਤੁਹਾਡੇ ਸਹੇਲੀਆਂ ਦੇ ਨਾਂ, ਕੋਈ ਸਿੱਖਾਂ ਦੇ ਵਿੱਚ ਕੋਈ ਯਾਦ ਆ? ਕੋਈ ਸਹੇਲੀ ਹੈਗੀ ਸੀ? ਉਸੇ ਘਰ 'ਚ ਰਹਿੰਦੇ ਸਨ, ਜਿਸ ਘਰ ਦਾ ਕਰਨਾ ਨਾ ਉਸੇ ਘਰ 'ਚ ਰਹਿਣਾ, ਦੂਜੇ ਘਰ ਨਹੀਂ ਸੀ ਕਦੀ ਗਏ ਅਸੀਂ। ਅੱਛਾ, ਪੁਰਾਣੇ ਜ਼ਮਾਨੇ 'ਚ ਮਾਹੌਲ ਇਦਾਂ ਦਾ ਸੀ। ਮਾਹੌਲ ਏਦਾਂ। ਅੱਛਾ, ਵੈਸੇ ਜਦੋਂ ਆਮ ਦੀਵਾਲੀ, ਸ਼ਬਰਾਤਾਂ, ਮੇਲੇ ਲੱਗਣੇ, ਬਾਹਰ ਜਾਣਾ? ਜਾਂਦੇ ਕਾਂ। ਅੱਛਾ, ਤੇ ਮਾਹੌਲ ਕਿਦਾਂ ਦਾ ਸੀ? ਕੋਈ ਆਪਸ 'ਚ ਲੜਾਈ ਝਗੜਾ ਤੇ ਨਹੀਂ ਸੀਗਾ? ਮਾਹੌਲ ਬੜਾ ਨੇਕ, ਬੜਾ ਚੰਗਾ। ਧੀ ਨੂੰ ਧੀ ਘਰ ਸਮਝਦੇ ਸੀ। ਅੱਛਾ। ਸਾਡੇ 'ਚ ਇਹ ਮਾਹੌਲ ਸੀ। ਹਾਂ, ਤੇ ਹੋਰ ਤੁਹਾਡੀਆਂ ਜਿਹੜੇ ਸਾਡੇ ਕ੍ਰਿਸਚਨ ਵੀਰ ਨੇ, ਹੋਰ ਕਿੰਨੇ ਕੁ ਪਰਿਵਾਰ ਇੱਥੇ ਹੈਗੇ ਆ? ਵਾਵਾ ਘਰੇ ਹੋਰ ਇਸ ਪਿੰਡ 'ਚ ਹੈ ਸੀ ਉਦੋਂ 47 'ਚ? ਉਹ ਪੁੱਤਰ ਮੇਰੀ ਗੱਲ ਸੁਣ, ਹੈ ਤਾਂ ਹੈ ਸੀ। ਤੇ ਆਪੋ ਆਪਣੀਆਂ ਪੱਤੀਆਂ ਦੇ ਵਿੱਚ ਰਹਿੰਦੇ ਸਨ। ਕਿੰਨੀਆਂ ਪਤੀਆਂ ਸਨ ਪਿੰਡ ਦੀਆਂ? ਅੱਜ ਜਿੰਨੇ ਕੋ ਰਹਿੰਦੇ ਸਨ, ਤੈਨੂੰ ਤਾਂ ਬਤਾ ਦੀ ਤਾਂ ਸਾਨੂੰ ਦੋ ਪੱਤੀ ਸੀ। ਮੈਨੂੰ 4 ਬੰਦਿਆਂ ਦਾ ਪਤਾ ਹੈ। ਅੱਛਾ। ਚਾਚੇ ਡੋਗਰ ਦਾ, ਚਾਚੇ ਭਾਲੀ ਦਾ। ਅੱਛਾ। ਉਦੋਂ ਦੇ ਪਿਆਰਾ ਦੇ ਨਾਲ ਪਿਆਰੂ ਸੀ। ਅੱਛਾ। ਉਹਦਾ ਪਤਾ ਨਹੀਂ। ਇੱਕ ਬੁੜੇ ਕਨੇ ਸਾਦੇ ਸੀ। ਅੱਛਾ। ਇੱਕ ਸੀਧਾਂ ਵਾਲੀ ਪੱਤੀ ਛੱਡਦਾ ਸੀ। ਅੱਛਾ। ਇੱਕ ਨੇ ਥੇ ਇੱਧਰ ਸਾਡੀ ਪੱਤੀ। ਅੱਛਾ ਅੱਛਾ, ਮਾਤਾ ਜੀ ਜਦੋਂ ਇੱਥੋਂ 47 'ਚ ਗਏ ਨੇ, ਕੋਈ ਰੌਲਾ ਤੇ ਨਹੀਂ ਹੋਇਆ ਇੱਥੇ? ਨਹੀਂ, ਲੜਾਈ ਬਲਾਕ ਬਣੀ ਇੱਥੇ। ਅੱਛਾ, ਸਾਰੇ ਸਕੂਨ ਨਾਲ ਗਏ, ਅਮਨ ਨਾਲ ਗਏ? ਅਮਨ ਚਮਨ। ਵੈਸੇ ਆਪਣੇ ਘਰ-ਬਾਰ ਛੱਡਣੇ ਤੇ ਬੜੇ ਔਖੇ ਕਿਦਾਂ? ਉਹ ਤਾਂ ਰੋਂਦੇ ਗਏ ਸੀ। ਅੱਛਾ। ਉਹ ਤਾਂ ਰੋਂਦੇ ਗਏ ਸੀ ਤੇ 3 ਮਹੀਨੇ ਬੈਠੇ ਰਹਿਣੇ ਤੇ ਅਸੀਂ ਵਿੱਚ ਅਸੀਂ ਮੋੜ ਆਉਂਦੇ ਤੇ ਮੁੜੇ ਨਹੀਂ ਹੈਗੇ। ਹੁਣ ਤਾਂ ਬੜੇ ਔਖੇ ਹੋ ਕੇ ਗਏ ਨੇ, ਪਰ ਕਦੋਂ ਪਿੰਡ ਛੱਡਣ ਸੌਖਾ? ਹਾਂ, ਪਿੰਡ ਨਹੀਂ ਛੱਡਣ ਸੌਖਾ। ਮਤਲਬ ਪਹਿਲਾਂ ਇਦਾਂ ਗਏ ਸੀ ਵੀ ਸ਼ਾਇਦ ਮੁੜ ਕੇ ਆਏ ਨਾ 2-4 ਮਹੀਨੇ। ਮੋੜ ਆ ਜਾਣਾ, ਮੋੜ ਆਵਾ। ਦੋਸਤੋ ਹੁਣ ਆਪਾਂ ਗੱਲ ਕਰ ਜਾ ਰਹੇ ਹਾਂ ਆਪਣੇ ਵੀਰ ਅਲੀ ਜੀ ਦੇ ਨਾਲ। ਇਸ ਪਿੰਡ ਦੀ ਫਰਮਾਇਸ਼ ਸਾਡੇ ਬਹੁਤ ਖਾਸ ਕਰੀਬੀ ਦੋਸਤ ਸਰਦਾਰ ਸਤਨਾਮ ਸਿੰਘ ਸੰਧੂ, ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਜਿਨ੍ਹਾਂ ਦੇ ਬਜ਼ੁਰਗਾਂ ਦਾ ਇਹ ਪਿੰਡ ਸੀ ਨਥੇ ਜਗੀਰ। ਉਹਨਾਂ ਨਾਲ ਬਹੁਤ ਵਾਰੀ ਗੱਲ ਹੁੰਦੀ ਰਹੀ। ਉਹ ਹਮੇਸ਼ਾ ਇਸ ਪਿੰਡ ਨਥੇ ਜਗੀਰ ਦੀ ਗੱਲ ਕਰਦੇ ਸੀ ਕਿ ਸ਼ਾਇਦ ਸਾਨੂੰ ਕਦੀ ਪਾਕਿਸਤਾਨ ਵਿਜ਼ਿਟ ਕਰਨ ਦਾ ਮੌਕਾ ਮਿਲੇ, ਪਰ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਵਿਜ਼ਿਟ ਕਰਨ ਤੋਂ ਪਹਿਲਾਂ ਉਹਨਾਂ ਦੇ ਬਜ਼ੁਰਗਾਂ ਦਾ ਜਿਹੜਾ ਪਤਾ ਲੱਗ ਸਕੇ। ਸੋ ਉਹਦੇ ਲਈ ਸਾਡੀ ਬਹੁਤ ਮਦਦ ਕੀਤੀ ਪਿੰਡ ਲੰਬੇ ਜਗੀਰ ਦੇ ਅਲੀ ਭਾਈਜਾਨ ਨੇ, ਜਿਨ੍ਹਾਂ ਨੂੰ ਹੁਣ ਪੁੱਛਦੇ ਆ ਕਿ ਉਹਨਾਂ ਨੇ ਇਹ ਉਸ ਪਰਿਵਾਰ ਦੇ ਬਾਰੇ ਕੀ ਲੱਭਿਆ, ਕਿੱਥੇ ਕਿੱਥੇ ਕਚਹਿਰੀਆਂ 'ਚ ਉਹਨਾਂ ਨੇ ਡਾਕੂਮੈਂਟ ਕਢਾਏ। ਅਲੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਇਸ ਦੇ ਲਈ। ਥੋੜਾ ਜਿਹਾ ਦੱਸੋਗੇ ਕਿ ਤੁਸੀਂ ਇਹ ਤਹਿਕੀਕਾਤ ਕਿੱਦਾਂ ਕੀਤੀ ਔਰ ਕੀ ਮਿਲਿਆ? ਨਥੇ ਜਗੀਰ ਦੇ ਅੰਦਰ 2 ਡੋਗਰ ਸਿੰਘ ਨੇ। ਇੱਕ ਡੋਗਰ ਸਿੰਘ ਵਲਦ ਕੇਸਰ ਸਿੰਘ ਸੀ ਔਰ ਇੱਕ ਡੋਗਰ ਸਿੰਘ ਵਲਦ ਮੰਗਲ ਸਿੰਘ ਸੀ।
ਤੇ ਇਹਨਾਂ ਨੂੰ ਜਿਹੜੀ ਦਲਵੀਰ ਸਿੰਘ ਪੰਨੂ ਸਾਹਿਬ ਨੂੰ ਜਿਨ੍ਹਾਂ ਦੀ ਤਲਾਸ਼ ਹੈ ਉਹ ਡੋਗਰ ਸਿੰਘ ਵਲਦ ਮੰਗਲ ਸਿੰਘ ਹੈ ਤੇ ਇਹ ਰੈਵਨਿਊ ਰਿਕਾਰਡ ਦੇ ਅੰਦਰ ਇਹ ਦੋਨੋਂ ਲੋਕ ਹੀ ਮੌਜੂਦ ਨੇ, ਡੋਗਰ ਸਿੰਘ ਵਲਦ ਮੰਗਲ ਸਿੰਘ ਔਰ ਡੋਗਰ ਸਿੰਘ ਵਲਦ ਕੇਸਰ ਸਿੰਘ। ਤੇ ਉਹ ਰਕਬਾ ਜਿਹੜਾ ਜੀ ਉਹ ਅਸੀਂ ਡਿਪਟੀ ਕਮਿਸ਼ਨਰ ਦੀ ਮਦਦ ਦੇ ਨਾਲ ਸਾਰੇ ਲੋਕਾਂ ਦਾ ਲੱਭ ਲਿਆ। ਉਹ ਬਲਕਿ ਜਿਹੜੇ ਪਟਵਾਰੀ ਸਾਹਿਬ ਨੇ ਉਹ ਉਹਨਾਂ ਨੇ ਰਾਤ ਤੱਕ ਤਲਾਸ਼ ਕਰ ਲਿਆ ਹੋਏਗਾ ਕਿ ਉਹ ਅੱਜ ਰਕਬਾ ਕਿਹਨਾਂ ਨੂੰ ਅੱਗੇ ਅਲਾਟ ਹੋਇਆ, ਕਿਉਂਕਿ ਜਦੋਂ ਇਹ ਲੋਕ ਚਲੇ ਗਏ ਸਨ ਤੇ ਉਹ ਰਕਬੇ ਫਿਰ ਸੈਂਟਰਲ ਗਵਰਨਮੈਂਟ ਨੂੰ ਚਲੇ ਗਏ ਤੇ ਸੈਂਟਰਲ ਗਵਰਨਮੈਂਟ ਨੂੰ ਅੱਗੇ ਇਸਤੇਮਾਲ ਦੇ ਵਿੱਚ ਫਿਰ ਅੱਗੇ ਲੋਕਾਂ ਨੂੰ ਲੋਕਲੀ ਅਲਾਟ ਹੋਏ। ਉਹ ਅੱਜ ਕੱਲ ਕਿਹਨਾਂ ਨੂੰ ਉੱਥੋਂ ਤੱਕ ਅਸੀਂ 1935 ਤੋਂ ਲੱਗ ਕੇ ਉਹਦਾ 47 ਤੱਕ ਸਾਰਾ ਰਿਕਾਰਡ ਲਿਆ ਤੇ ਅੱਗੇ ਜਿਹੜੇ ਉਹ ਨੰਬਰ ਸਨ ਤੇ ਜਿਹੜੇ ਅੱਗੇ ਨੰਬਰ ਆ ਕੇ ਇਸਤੇਮਾਲ 'ਚ ਚੇਂਜ ਹੋਏ ਤੇ ਅੱਗੇ ਜਿਨ੍ਹਾਂ ਨੂੰ ਅਲਾਟ ਹੋਏ ਉਹ ਪਟਵਾਰੀ ਸਾਹਿਬ ਨੇ ਸਾਰੀ ਡਿਟੇਲ ਦੇ ਦਿੱਤੀ ਹੈ। ਉਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਵੀ ਉਹ ਇਹ ਖੇਤ ਸਨ, ਫਸਲਾਂ ਸਨ ਜਿੱਥੇ ਡੋਗਰ ਸਿੰਘ ਵਲਦ ਮੰਗਲ ਸਿੰਘ ਤੇ ਉਹਨਾਂ ਦਾ ਜਿਹੜਾ ਪਰਿਵਾਰ ਸੀ ਇੱਥੇ ਕਾਸ਼ਤਕਾਰੀ ਕਰਦਾ ਰਿਹਾ। तो असी उत्थे बिल्कुल जा सकते हैं और अगर वो आना चाहन वो फैमिली डोगर सिंह वल मंगल सिंह दी ते बिल्कुल असी उन्हां खेतां उन्हां खलियाना च उन्हां नूं लिजा सकते हैं जिथे उन्हां दे बुजुर्ग जिहड़े सन वो काश्तकारी करते रहे ने, वो खेतीबाड़ी करते रहे ने, उत्थे फिरदे रहे ने। ते मैं बल्कि उन्हां नूं दावत देना कि अगर वो आना चाहन ते असी उन्हां नूं बिल्कुल वेलकम भी करांगे ते उन्हां खेतां खलियाना च बिल्कुल उन्हां खेतां खलियाना च जिन्हां च उन्हां दे बुजुर्ग खेतीबाड़ी करते सन उत्थे असी बिल्कुल ले जा सकते हैं। दीदी अंतु संतु चतरू नाना सोना सदागर उदोदा तरलोक सिंह उदोदा जी ओ उत्ते उत्ते वेली डोगर अच्छा मंगल सिंह अच्छा सदागर जागर वो पीढ़ियां पढ़दे हन दादे नीचे तो टूटा दे प्यो दे नाम अच्छा वो पीढ़ियां पढ़दे हन चरण दातना शेर सिंह जवान सिंह दा जवान सिंह दा दुरची दा दुरची दीपे दा दीपा तन्ने दा तन्ना मीर दा मीर जमाल दा जमाल नरमू दा नरमू गैर दा गैर मत्ते दा ਇਹ ਪੀੜ੍ਹੀ ਹੈ ਪੂਰੀ। ਇੱਕ ਹੋਰ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਬਸ਼ੀਰ ਅਹਿਮਦ। ਬਸ਼ੀਰ ਅਹਿਮਦ। ਤੁਹਾਡੇ ਵਾਲਿਦ ਸਾਹਿਬ ਦਾ? ਵਸਣ। ਵਸਣ। ਦਾਦਾ ਜੀ ਦਾ ਕੀ ਨਾਮ ਹੈ? ਜੈਮਲ। 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 ਅੱਛਾ, ਤੁਹਾਡੇ ਦੱਸ ਰਹੇ ਸੀ ਮੈਨੂੰ ਤੁਹਾਡੇ ਦਾਦਾ ਜੀ ਸਰਦਾਰ ਸਨ? ਨਾਮ ਸਿੰਘ। ਨਾਮ ਤੁਹਾਡੇ ਚਾਚਾ ਜੀ? ਅੱਛਾ, ਦਾਦਾ ਜੀ ਹੋਰ ਕਿਹਨਾਂ ਕਿਹਨਾਂ ਦੇ ਨਾਮ ਤੁਹਾਨੂੰ ਪਤਾ ਵਾ? ਨਹੀਂ, ਹੋਰ ਨਹੀਂ ਪਤਾ। ਨਾ ਤਾਂ ਲੈ ਚਲੋ ਇੱਕ ਜਣੇ ਨੂੰ ਤੇ ਅਸੀਂ ਆਪੇ ਲੱਭ ਲਾਂਗੇ। ਆਵੇ ਬਹੁਤ ਦੀ ਰਿਕੁਐਸਟ ਆਈ ਵੀ ਸਾਨੂੰ ਨਾਲ ਲੈ ਚੱਲੋ, ਇੱਕ ਦਿਨ ਆਪੇ ਲੱਭ ਲੈਣੇ। ਦੇਖੋ ਜੀ ਕੋਸ਼ਿਸ਼ ਕਰੇ ਇਹ ਤਾਰਾਂ ਖੁੱਲਣ, ਸਾਰੇ ਲੋਕੀ ਮਿਲਣ। ਜੈਮਲ। ਦਾਦੀ ਦਾ ਜੈਮਲ ਸਿੰਘ। ਹੋਰ ਕਿਹੜੇ ਕਿਹੜੇ ਨਾਂ ਸੀ? ਉਹ ਜਿਹੜੇ ਦਾਦੇ ਦੇ ਬੇਟੇ ਸਨ ਸਾਡੇ ਅੱਬੂ ਹੈ। ਅੱਛਾ। ਵੱਡੇ ਦਾ ਨਾਂ ਹੈਗਾ ਸੀ ਜਿਹੜਾ ਉਧਰ ਗਿਆ ਚਲਾ ਇੰਡੀਆ ਚ, ਹਾਕਮ ਸਿੰਘ। ਹਾਕਮ ਸਿੰਘ। ਹਾਂਜੀ। ਅੱਛਾ। ਇੱਕ ਦਾ ਨਾਂ ਹੈਗਾ ਸੀ ਲਾਲ। ਲਾਲ। ਇੱਕ ਦਾ ਨਾਂ ਸੀ ਰਣੀਆਂ। ਰਣੀਆਂ। ਇੱਕ ਦਾ ਨਾਂ ਸੀ ਵਸਣ। ਵਸਣ। ਇੱਕ ਦਾ ਨਾਂ ਸੀ ਕੀ ਸੀ ਸੋਣ। ਸੋਣ। ਇੱਕ ਦਾ ਨਾਂ ਸੀ ਸਿਉਨਾ। ਸਿਉਨਾ। ਇੱਕ ਦਾ ਨਾਂ ਸੀ ਸੂਬਾ। ਸੂਬਾ। ਹਾਂਜੀ। ਇਹ ਗੱਲਾਂ ਕਿੱਥੋਂ ਕਿਹਨੇ ਦੱਸੀਆਂ ਤੁਹਾਨੂੰ ਸਾਰੇ ਨਾਂ? ਇਹ ਉਦੋਂ ਮੈਂ ਨਿੱਕੀ ਜੀ ਸਾਂ, ਬਿਲਕੁਲ ਨਿੱਕੀ ਜੀ ਸੀ? ਹਾਂ ਬਿਲਕੁਲ ਨਿੱਕੀ ਜੀ ਸਾਂ। ਅੱਛਾ ਅੱਛਾ। ਇੱਕ ਹੈਗਾ ਸੀ ਬਾਲ ਸਿਆਂ। ਬਾਲ ਸਿੰਘ। ਹਾਂਜੀ, ਉਹ ਆਂਦਾ ਸੀ ਇੱਧਰ ਸਾਨੂੰ ਮਿਲਣ ਵਾਸਤੇ। ਅੱਛਾ, ਮਿਲਣ ਵਾਸਤੇ ਆਂਦਾ ਸੀ? ਮਿਲਣ ਵਾਸਤੇ ਆਇਆ, ਬੜੀ 17 ਨੰਬਰੀਆ। ਉਹ ਮੇਰੇ ਗੁਰੂ ਨਾਲ ਸੀ ਬੇਟੀ ਦਾ ਰਿਸ਼ਤਾ ਸਾਨੂੰ। ਅੱਛਾ ਅੱਛਾ ਅੱਛਾ। ਹਾਂ, ਮੈਂ ਨੇ ਕਿਹਾ ਨਹੀਂ। ਅੱਛਾ, ਤੁਹਾਡਾ ਰਿਸ਼ਤਾ ਮੰਗਦੇ ਸੀ? ਹਾਂ। ਅੱਛਾ ਅੱਛਾ। ਕਿਹਦੇ ਵਾਸਤੇ? ਪਤਾ ਨਹੀਂ ਉਹਨਾਂ ਦੇ ਕੋਈ ਬੱਚੇ ਹੋਣ। ਅੱਛਾ ਅੱਛਾ। ਹਾਂ, ਤੁਸੀਂ ਹੁਣ ਚੈੱਕ ਕਰਨਾ ਸਾਰੇ ਸੰਧੂ ਜਿਹੜੇ ਨੇ ਨਾ ਆਪਣੇ ਸਾਰੀ ਬਲਾਦਰੀ ਸੰਧੂਆਂ ਦੀ। ਸੰਧੂਆਂ ਦੀ। ਸੰਧੂ ਜਾਨ। ਮਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਸਾਡੇ ਸੇਵਾ ਕੀਤੀ। ਆਪਾਂ ਚਾਵਲ ਖਾਦੇ ਬਹੁਤ ਮਜ਼ੇਦਾਰ ਸੀ, ਫਿਰ ਤੁਸੀਂ ਜ਼ਰਦਾ ਖਵਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਛਾ, ਤੁਹਾਡੇ ਜਿਹੜੇ ਹਸਬੈਂਡ ਆ ਉਹ ਕੀ ਕਰਦੇ? ਹਾਂ, ਇਸ ਬੈਠ ਕੇ ਨੇ। ਅੱਛਾ, ਬੜਾ ਗੁੱਸੇ ਦੀ ਅੱਛਾ। ਮਰਦ ਜਾਨ ਸੰਧੂ। ਇਹਨਾਂ ਨੇ ਅੱਗੇ ਸਾਨੂੰ ਡਰਾਇਆ ਵਾ, ਹਾਂਜੀ, ਕਿਉਂ? ਕਹਿੰਦਾ ਸਾਡੀਆਂ ਪੁਰਾਣੀਆਂ ਜ਼ਮੀਨਾਂ ਵਾਪਸ ਕਰੋ। ਸਾਡੇ ਕੋਲ ਤੇ ਹੁਣ ਆਪ ਨਹੀਂ ਰਹੀਆਂ। ਅੱਛਾ, ਜੋੜਨ ਆਏ ਆ, ਮੁਹੱਬਤ ਦਾ ਸੁਨੇਹਾ ਲੈ ਕੇ ਆਏ। ਹਾਂਜੀ ਹਾਂਜੀ। ਨਹੀਂ, ਭੈਣਾਂ ਭਰਾ ਮਿਲ ਜਾਣ, ਕਿਆ ਬਾਤ। ਹਾਂ ਦੌਲਤ ਨੂੰ ਕੀ ਹਾਂ। ਚਲੋ ਸੁੱਖ ਰੱਖੇ। ਹਾਂ, ਸੁੱਖ ਰੱਖੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਪਿਆਰ ਦਾ, ਤੁਹਾਡੇ ਸਾਰੇ ਪਰਿਵਾਰ ਦਾ, ਤੁਹਾਡੇ ਸਾਰੇ ਪਿੰਡ ਦੇ ਇੱਕ ਇੱਕ ਜੀ ਦਾ ਅਸੀਂ ਅਤੀ ਧੰਨਵਾਦੀ ਹਾਂ।